व्यूअर्स वेलकम बैक इन प्रोग्राम। जी डॉक्टर साहब, अगले इशू बारे थोड़े विचार जानने चाहांगे। जी डॉक्टर साहब, की कहना तुहाडा? देखो, कुछ चीज़ां कोइंसीडेंस ही भावें कहियां जा सकदियां ने, इतफाक किया जा सकता है, पर उस दा प्रभाव असीं देख सकते हैं। एक पासे राइट विंग ਭਾਰਤ ਦੇ ਵਿੱਚ ਹਿੰਦੂਤਵੀ ਵਿਚਾਰਧਾਰਾ ਨਾਜ਼ੀਆਂ ਦੀ ਤਰਜ਼ ਦੇ ਉੱਤੇ ਉਹਨਾਂ ਦਾ ਸੁਪਰੀਮ ਕੋਰਟ 6 ਦਸੰਬਰ ਨੂੰ ਇਹ ਐਲਾਨ ਕਰਦਾ ਹੈ ਕਿ ਜੀ ਅਸੀਂ ਟਾਈਮ ਬੌਂਡ ਹੀਅਰਿੰਗ ਕਰਕੇ ਉਹਨੂੰ ਅਸੀਂ ਜਿਹੜਾ ਨਿਬੇੜ ਦਿਆਂਗੇ ਅਗਲੇ ਆਉਣ ਵਾਲੇ ਮਹੀਨਿਆਂ ਦੇ ਵਿੱਚ। ਹਾਲਾਂਕਿ ਜਿਹੜਾ ਸੁੰਨੀ ਵਕਫ ਬੋਰਡ ਹੈ ਉਹਨਾਂ ਦਾ ਵਕੀਲ ਕਪਿਲ ਸਿੱਬਲ ਜਿਹੜਾ ਕਿ ਕਾਂਗਰਸ ਦਾ ਲੀਡਰ ਵੀ ਹੈ, ਉਹ ਸੁਪਰੀਮ ਕੋਰਟ ਨੂੰ ਕਹਿੰਦਾ ਕਿ ਜੀ ਇਸ ਦੀ ਹੀਅਰਿੰਗ 2019 ਦੀਆਂ ਚੋਣਾਂ ਤੋਂ ਬਾਅਦ ਕਰੋ, ਕਿਉਂਕਿ ਇਸ ਦਾ ਪੋਲੀਟੀਕਲ ਮਫਾਦ ਲਿਆ ਜਾਏਗਾ ਔਰ ਸੁਪਰੀਮ ਕੋਰਟ ਉਹਦੀ ਪਲੀ ਨੂੰ ਬਾਹਰ ਸੁੱਟ ਦਿੰਦਾ ਹੈ। ਸੋ ਜ਼ਾਹਰ ਹੈ ਵੀ ਆਲਰੇਡੀ ਜਿਹੜਾ ਹੈ ਉਹ ਫੈਸਲਾ ਕੀਤਾ ਹੋਇਆ ਹੈ, ਸੁਣਵਾਈ ਤੋਂ ਵੀ ਪਹਿਲਾਂ ਕਿ ਫੈਸਲਾ ਕੀ ਹੋਣਾ। ਸੋ ਇੱਕ ਪਾਸੇ ਇਹੀ ਗੱਲ ਜੇ ਉੱਥੇ ਸੁਪਰੀਮ ਕੋਰਟ ਦੀ ਇਸ ਕਿਸਮ ਦੀ ਗੱਲ ਇਹ ਦੱਸਦੀ ਹੈ ਕਿ ਵੀ ਇਹ ਬਜਾਏ ਕਿ ਜ਼ਖਮਾਂ ਤੇ ਮਲਮ ਲਾਉਣ ਦੀ ਗੱਲ ਦੇ ਜਾਂ ਕੋਈ ਹੱਲ ਲੱਭਣ ਦੇ, ਉਹਨਾਂ ਨੇ ਕਿਵੇਂ ਇਹਨੂੰ ਤਕਲੀਫ ਤੇ ਬਣਾਇਆ। ਤੇ ਇਹ ਵੀ ਕੋਈ ਇਤਫਾਕ ਨਹੀਂ ਹੈ ਕਿ ਉਸੇ 6 ਦਸੰਬਰ ਨੂੰ US ਪ੍ਰੈਜ਼ੀਡੈਂਟ ਡੋਨਲਡ ਟਰੰਪ ਇਹ ਐਲਾਨ ਕਰਦੇ ਨੇ ਕਿ ਜੀ ਜੈਰੂਸ਼ਲਮ ਜਿਹੜੀ ਹੈ ਉਹ ਅਮਰੀਕਾ ਆਪਣੀ ਐਮਬੈਸੀ ਤੈਲ ਅਵੀਵ ਤੋਂ ਉੱਥੇ ਮੂਵ ਕਰੇਗਾ ਔਰ ਜੈਰੂਸ਼ਲਮ ਨੂੰ ਉਹ ਇਜ਼ਰਾਈਲ ਦੀ ਰਾਜਧਾਨੀ ਮੰਨਦੇ ਨੇ। ਹੁਣ ਜ਼ਾਹਰ ਹੈ ਵੀ ਇਸ ਗੱਲ ਨੂੰ ਸਾਨੂੰ ਬਹੁਤ ਸਾਰਿਆਂ ਲਈ ਜਿਹੜਾ ਹੈ ਜਦੋਂ ਅਸੀਂ ਜੈਰੂਸ਼ਲਮ ਦੀ ਗੱਲ ਕਰਦੇ ਹਾਂ, ਹਾਲਾਂਕਿ ਅਸੀਂ ਸਮੇਂ-ਸਮੇਂ ਥੋੜੀ ਬਹੁਤ ਬਰੀਫਿੰਗ ਕਰਦੇ ਰਹਿੰਦੇ ਹਾਂ। ਹਿਸਟੋਰੀਕਲੀ ਬੇਸ਼ੱਕ ਜਦੋਂ ਅਸੀਂ ਮੱਕੇ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਮੱਕਾ ਔਰ ਫਿਰ ਮਦੀਨਾ, ਜਿੱਥੇ ਮੱਕਾ ਸਭ ਤੋਂ ਪਵਿੱਤਰ ਜਿਹਦਾ ਹੱਜ ਹਰ ਮੁਸਲਮਾਨ ਦੇ ਲਈ ਲਾਜ਼ਮੀ ਹੈ, ਮਦੀਨਾ ਉਹ ਜਿੱਥੇ ਹਜ਼ਰਤ ਸਾਹਿਬ ਆਰਾਮ ਫਰਮਾ ਰਹੇ ਨੇ, ਉਹਨਾਂ ਨੇ ਇਸ ਦੁਨੀਆ ਤੋਂ ਕੂਚ ਕੀਤਾ, ਉਹ ਦੂਸਰਾ। ਔਰ ਤੀਸਰੀ ਜਿਹੜੀ ਸਭ ਤੋਂ ਇੰਪੋਰਟੈਂਟ ਮਸੀਤ ਜਿਹਨੂੰ ਅਲ ਅਕਸਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੈਰੂਸ਼ਲਮ ਦੇ ਵਿੱਚ, ਉਹ ਡੋਮ ਜਿੱਥੇ ਕਿ ਹਜ਼ਰਤ ਸਾਹਿਬ ਆਏ ਔਰ ਜਿਸ ਦੇ ਨਾਲ ਜਿਹਨੂੰ ਕਿਬਲਾ ਕਹਿੰਦੇ ਨੇ ਕਿ ਡਾਇਰੈਕਸ਼ਨ ਉਸ ਵੱਲ ਨਮਾਜ਼ ਪੜ੍ਹਨ ਦੇ ਲਈ। ਔਰ ਜੈਰੂਸ਼ਲਮ ਦਾ ਜ਼ਰਾ ਜਿਹੜਾ ਹੈ ਉਹ ਹਜ਼ਰਤ ਸਾਹਿਬ ਦੀ ਆਮਦ ਨਾਲ ਲਗਭਗ 1400 ਸਾਲ ਪਹਿਲਾਂ ਪਵਿੱਤਰ। ਹਾਲਾਂਕਿ ਜਦੋਂ ਅਸੀਂ ਜੈਰੂਸ਼ਲਮ ਦੀ ਹਿਸਟਰੀ ਦੇਖਦੇ ਹਾਂ, ਇਹ ਤਿੰਨੋਂ ਹੀ ਜਦੋਂ ਕਿ ਅਸੀਂ ਅਬਰਾਹਮਨਿਕ ਰਿਲੀਜਨਸ ਦੀ ਗੱਲ ਕਰਦੇ ਤੇ 3 ਫੇਥ ਮੁੱਖ ਤੌਰ ਦੇ ਉੱਤੇ, ਜਿਨ੍ਹਾਂ ਦੇ ਵਿੱਚ ਜੂਡਾਇਜ਼ਮ, ਕ੍ਰਿਸਚੀਅਨਿਟੀ ਤੇ ਇਸਲਾਮ, ਔਰ ਇਸੇ ਆਰਡਰ ਦੇ ਵਿੱਚ, ਕਿਉਂਕਿ ਜੂਡਾਇਜ਼ਮ ਦੀ ਬਿਗਨਿੰਗ ਲਗਭਗ 4000 ਸਾਲ ਪਹਿਲਾਂ ਜਾਂ ਉਸ ਤੋਂ ਵੀ ਹੋ ਸਕਦਾ ਪਹਿਲਾਂ ਹੋਏ। ਕੁਛ ਇਹਨਾਂ ਦੇ ਸਕਰੋਲ ਜਾਂ ਓਲਡ ਟੈਸਟਾਮੈਂਟਸ ਹੋਰ ਵੀ ਪੁਰਾਣੇ ਮਿਲਦੇ ਨੇ। ਔਰ ਕ੍ਰਿਸਚੀਅਨਿਟੀ ਜਿਹੜਾ ਹੁਣ ਸਾਲ ਚੱਲ ਰਿਹਾ 2017 ਇੰਨੀ ਪੁਰਾਣੀ ਹੈ, ਜੀਸਸ ਦੇ ਜਨਮ ਦੇ ਨਾਲ ਇਹ ਸੰਨ ਸ਼ੁਰੂ ਹੁੰਦਾ। ਔਰ ਇਸਲਾਮ ਲਗਭਗ 1450 ਸਾਲ ਪੁਰਾਣੇ। ਹੁਣ ਅਬਰਾਹਮ ਜਿਹੜੇ ਨੇ ਉਹ ਯਹੂਦੀਆਂ ਦੇ, ਕ੍ਰਿਸਚੀਅਨਸ ਦੇ ਔਰ ਇਸਲਾਮ 'ਚ ਹਜ਼ਰਤ ਇਬਰਾਹੀਮ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ, ਉਹਨਾਂ ਦੇ ਪ੍ਰੋਫਿਟ ਨੇ। ਔਰ ਜਿਹੜਾ ਜੈਰੂਸ਼ਲਮ ਦੇ ਨਾਲ ਜੂਡਾਇਜ਼ਮ ਦਾ ਜਾਂ ਯਹੂਦੀਆਂ ਦਾ ਸੰਬੰਧ ਜੁੜਦਾ, ਅਸੀਂ ਦੇਖਦੇ ਹਾਂ ਕਿ ਵੀ ਉਹ ਆਪਣੇ ਟੈਂਪਲ ਮਾਊਂਟ ਨੂੰ, ਕਿਉਂਕਿ ਜਿੱਥੇ ਅਲ ਅਕਸਾ ਇਹੀ ਟੈਂਪਲ ਮਾਊਂਟ ਕਰਕੇ ਉਹ ਸਾਰਾ ਹੀ ਖਿੱਤਾ ਸਾਂਝਾ ਹੈ। ਇਹ ਆਲਮੋਸਟ ਜੀਸਸ ਤੋਂ 1000 ਸਾਲ ਪਹਿਲਾਂ, ਆਲਮੋਸਟ 3000 ਸਾਲ ਪਹਿਲਾਂ ਇਸ ਨੂੰ ਮੰਨਦੇ ਨੇ ਕਿ ਕਿੰਗ ਸੋਲੋਮਨ, ਔਰ ਕਿੰਗ ਸੋਲੋਮਨ ਨੂੰ ਦੇ ਜਿਹੜੇ ਕਿੱਸੇ ਨੇ ਉਹ ਇਸਲਾਮ ਦੇ ਵਿੱਚ ਵੀ ਦੁਹਰਾਏ ਜਾਂਦੇ ਨੇ। ਕ੍ਰਿਸਚੀਅਨਿਟੀ 'ਚ ਵੀ ਇਨਸਾਫ ਦੀ ਗੱਲ ਵੀ ਉਹਦੇ ਨਾਲ ਜੁੜੀ ਹੋਈ ਹੈ। ਕਿੰਗ ਸੋਲੋਮਨ ਨਾਲ ਜਿਹੜੀ ਕਹਾਣੀ ਬੜੀ ਪਪੂਲਰ ਹੈ ਕਿ ਇੱਕ ਬੱਚਾ ਜਿਹਨੂੰ ਕਲੇਮ ਕੀਤਾ ਇੱਕ ਔਰਤ ਨੇ ਕਿ ਜੀ ਮੇਰਾ ਬੱਚਾ, ਦੂਜੀ ਆ ਗਈ ਕਿ ਜੀ ਇਹ ਮੁੰਡਾ ਮੇਰਾ, ਇਹਨੇ ਚੋਰੀ ਕੀਤਾ, ਉਹ ਕਹਿੰਦੀ ਮੇਰਾ, ਔਰ ਉਹਦੇ ਸਾਹਮਣੇ ਕੇਸ ਗਿਆ ਕਿੰਗ ਸੋਲੋਮਨ ਦੇ, ਝਗੜਾ ਹੋਇਆ ਔਰ ਉਹਦੇ 'ਚ ਉਹਨੇ ਸੁਣਿਆ ਦੇਖਿਆ, ਉਹਨੇ ਕਿਹਾ ਜੀ ਠੀਕ ਹੈ ਇਸ ਬੱਚੇ ਨੂੰ 2 ਹਿੱਸਿਆਂ 'ਚ ਵੰਡ ਦਿਓ, ਅੱਧਾ ਇਹਨੂੰ ਦੇ ਦਿਓ, ਅੱਧਾ ਇਹਨੂੰ, ਕਿਉਂਕਿ ਦੋਵੇਂ ਹੀ ਮਾਵਾਂ ਨੇ। ਔਰ ਜਿਉਂ ਹੀ ਇਹ ਫੈਸਲਾ ਆਇਆ ਤੇ ਇੱਕ ਉਹਨਾਂ ਜੋ ਬੀਬੀ ਚੀਕ ਕੇ ਕਹਿਣ ਲੱਗੀ ਨਹੀਂ ਇਹ ਉਹਨੂੰ ਦੇ ਦਿਓ, ਦੂਸਰੇ ਨੂੰ ਦੇ ਦਿਓ ਇਹਨੂੰ। ਉਹਨੇ ਕਿਹਾ ਇਹ ਅਸਲੀ ਮਾਂ। ਸੋ ਜਦੋਂ ਜਸਟਿਸ ਦੀ ਗੱਲ ਹੁੰਦੀ ਹੈ ਇਸ ਦੇ ਨਾਲ ਜੁੜਿਆ ਹੋਇਆ, ਸੋ ਕਿੰਗ ਸੋਲੋਮਨ ਜਿਸ ਚੋਂ ਪਹਿਲੇ ਕੋਡ ਨਿਕਲਦੇ ਨੇ, ਲਾਅ ਨਿਕਲਦੇ ਨੇ ਜਾਂ ਜਸਟਿਸ ਦੀ ਗੱਲ ਨਿਕਲਦੀ ਹੈ, ਫਿਰ ਅਸੀਂ ਦੇਖਦੇ ਹਾਂ ਕਿ ਵੀ ਇਹਦੀ ਜਿਹੜੀ ਡਿਸਟਰਕਸ਼ਨ ਹੈ, ਜਿਹੜਾ ਟੈਂਪਲ ਮਾਊਂਟ ਹੈ, ਉਸ ਦੀ 580 BC 'ਚ ਬੈਬੀਲੋਨਿਕਸ ਨੇ ਉਹਨੂੰ ਡਿਸਟਰੋਏ ਕੀਤਾ, ਜਿੰਨੀ ਕਿ ਚਲੰਤ ਜਿਹੀ ਹਿਸਟਰੀ ਮੈਂ ਕੱਢ ਸਕਿਆ।
ਫਿਰ ਜਦੋਂ ਕ੍ਰਿਸਚੀਅਨਿਟੀ ਦੀ ਗੱਲ ਆਉਂਦੀ ਹੈ, ਯਰੂਸ਼ਲਮ ਨਾਲ ਜੁੜਿਆ ਹੋਇਆ ਹੈ ਕਿ ਜੀਸਸ ਦਾ ਬਚਪਨ ਇੱਥੇ ਗੁਜ਼ਰਿਆ ਜੀ, ਔਰ ਇੱਥੇ ਹੀ ਉਹਨਾਂ ਨੇ ਜਿਹੜਾ ਹੁਣ ਜੀਸਸ ਦਾ ਸਭ ਤੋਂ ਵੱਡਾ ਕਰੈਕਟਰਿਸਟਿਕ ਪ੍ਰੋਜੈਕਟ ਕੀਤਾ ਜਾਂਦਾ ਹੈ ਦਾ ਹੀਲਰ, ਕਿ ਉਹ ਜਿਸ ਨੂੰ ਹੱਥ ਲਾਉਂਦਾ ਸੀ ਉਹ ਠੀਕ ਹੋ ਜਾਂਦਾ ਇਸ ਬਿਮਾਰੀ ਤੋਂ। ਔਰ ਉਹਨਾਂ ਦੀ ਜਿਹੜੀ ਇਹ ਮਿਰੈਕਲ ਹੈ ਜਾਂ ਮੁਜੱਸਮੇ ਹੈ ਜੀ ਜਾਂ ਕਰਾਮਾਤ ਹੈ, ਉਹ ਵੀ ਯਰੂਸ਼ਲਮ ਸ਼ਹਿਰ 'ਚ ਹੋਈ। ਔਰ ਕਿਉਂਕਿ ਜਿਹੜਾ ਇਹ ਟੈਂਪਲ ਸੀ ਮਾਊਂਟ ਦਾ ਜਿਹੜਾ ਕਿ ਡਿਸਟਰੋਏ ਹੋਇਆ, ਔਰ ਬਾਅਦ ਦੇ ਵਿੱਚ ਇਸ ਨੂੰ ਉਹਨਾਂ ਦੇ ਪੁਜਾਰੀ ਵੀ ਔਰ ਵਪਾਰੀ ਵੀ, ਟ੍ਰੇਡਰ ਵੀ, ਉਹ ਬੜੇ ਗ੍ਰੀਡੀ ਕਿਸਮ ਦੇ ਇਸਤੇਮਾਲ ਕਰਦੇ ਸੀ ਉਸੇ ਨੂੰ। ਔਰ ਜਿਹੜਾ ਇੱਕ ਰਾਦਰ ਥੋੜਾ ਜਿਹਾ ਵਾਇਲੈਂਟ ਐਕਟ ਜੀਸਸ ਦੀ ਲਾਈਫ ਨਾਲ ਜੁੜਿਆ, ਅਸੀਂ ਇਹਨਾਂ ਦੀਆਂ ਪਿਕਚਰਸ ਵੀ ਦੇਖਦੇ ਹਾਂ ਕਿ ਜੀਸਸ ਉਸ ਮੰਦਰ 'ਚ ਆਉਂਦਾ, ਉਹ ਦੇਖਦਾ ਹੈ ਕਿ ਉੱਥੇ ਉਹੀ ਬੇਈਮਾਨੀ ਦੀ ਚੱਲ ਰਹੀ ਹੈ ਤੇ ਉਹ ਗੁੱਸੇ 'ਚ ਜਿਹੜਾ ਉਹਨਾਂ ਨੂੰ ਲਲਕਾਰਦਾ, ਉਹਨਾਂ ਦੇ ਟੇਬਲ ਉਲਟਾ ਦਿੰਦਾ ਹੈ ਦੂਜਾ। ਸੋ ਇਹ ਵੀ ਜਿਹੜਾ ਹਿੱਸਾ ਹੈ ਸਾਰਾ ਇਸ ਦੇ ਨਾਲ ਜੁੜਿਆ ਹੋਇਆ। ਔਰ ਇਸਲਾਮ ਦੇ ਹਵਾਲੇ ਨਾਲ ਮੈਂ ਦੱਸ ਚੁੱਕਾ ਹਾਂ ਕਿ ਜਿਹੜਾ ਪਹਿਲਾ ਕਿਬਲਾ ਹੈ ਔਰ ਇਸਲਾਮ 'ਚ ਮੱਕਾ ਔਰ ਮਦੀਨਾ ਤੋਂ ਬਾਅਦ ਜਿਹੜੀ ਮਸਜਿਦ ਅਲ ਅਕਸਾ ਹੈ, ਇਹ ਉਸ ਇੰਪੋਰਟੈਂਸ ਦੀ ਹੈ। ਸੋ ਇਹ ਤਾਂ ਫੇਥਸ ਦੇ ਲਿਹਾਜ਼ ਨਾਲ ਅਬਰਾਹਿਮਨਿਕ ਰਿਲੀਜਨਸ ਦੀ ਗੱਲ ਹੈ। ਹੁਣ ਅਸੀਂ ਪੋਲੀਟੀਕਲੀ ਦੇਖਦੇ ਹਾਂ ਕਿ ਕਿਵੇਂ ਜੇ 3000 ਸਾਲ ਪਹਿਲਾਂ ਉਸ ਯਹੂਦੀਆਂ ਦਾ ਉਸ ਖਿੱਤੇ 'ਚੋਂ ਐਕਸਪਲਸ਼ਨ ਹੁੰਦੀ ਹੈ ਜਾਂ ਉਹ ਇਨ ਐਗਜ਼ਾਈਲ ਜਾਂਦੇ ਨੇ, ਦੁਨੀਆ ਭਰ 'ਚ ਫਿਰਦੇ ਨੇ ਮਾਰੇ ਔਰ ਫਿਰ ਅਸੀਂ ਮਿਡਲ ਈਸਟ ਦੇਖਦੇ ਹਾਂ 600-700 ਸਾਲ ਜਾਂ ਜ਼ਿਆਦਾ ਵੀ ਹੋ ਸਕਦਾ ਹੈ ਆਟੋਮਨ ਐਮਪਾਇਰ ਦੇ ਥੱਲੇ ਰਿਹਾ ਹੈ। ਔਰ 19ਵੀਂ ਸਦੀ ਤੋਂ ਯਹੂਦੀਆਂ ਦੇ ਵਿੱਚ ਜੂਇਸ਼ ਪ੍ਰੋਟੋਕਾਲ ਦੇ ਥੱਲੇ ਅਵੇਅਰਨੈਸ ਹੋਈ, ਆਬਾਦੀ ਥੋੜੀ ਬਹੁਤ ਬਦਲਣੀ ਸ਼ੁਰੂ ਹੋਈ। ਆਟੋਮਨ ਐਮਪਾਇਰ ਦੇ ਲੋਕ ਕਰਪਟ ਹੋ ਚੁੱਕੇ ਸੀ। ਫਿਰ ਅੰਗਰੇਜ਼ਾਂ ਦੇ ਨਾਲ ਜਿਹੜੀ ਅਸੀਂ ਬੈਲਫਰੈਡ ਡੈਕਲੇਰੇਸ਼ਨ ਦੇਖਦੇ ਹਾਂ, ਪਹਿਲੀ ਵਰਲਡ ਵਾਰ ਵੇਲੇ ਜਿਹਦੀ ਸ਼ੁਰੂਆਤ ਹੁੰਦੀ ਹੈ। ਸੋ ਫਿਰ ਸੈਕੰਡ ਵਰਲਡ ਵਾਰ ਤੋਂ ਤੱਕ ਪਹੁੰਚਦੇ ਹਾਂ, ਪਰਸੀਕਿਊਸ਼ਨ ਦਾ ਦੌਰਾ ਯੂਰਪ 'ਚ ਹੁੰਦਾ ਔਰ ਬ੍ਰਿਟਿਸ਼ ਦੇ ਥੱਲੇ, ਬ੍ਰਿਟਿਸ਼ ਦੇ ਕੰਟਰੋਲ 'ਚ ਆ ਜਾਂਦਾ ਫਸਟ ਵਰਲਡ ਵਾਰ ਤੋਂ ਬਾਅਦ ਫਲਸਤੀਨ। ਔਰ UN ਦਾ ਮਤਾ ਇਹਨਾਂ ਨੂੰ ਡਿਵਾਈਡ ਕਰਨ ਦਾ ਹੁੰਦਾ ਹੈ ਕਿ ਵੀ ਫਲਸਤੀਨ ਔਰ ਇਜ਼ਰਾਈਲ 'ਚ ਕਰ ਦਿਓ, ਲਾਗਲੇ ਅਰਬ ਦੇਸ਼ ਉਹਨੂੰ ਨਹੀਂ ਮੰਨਦੇ। ਔਰ ਥੋੜੀ ਬਹੁਤ ਪਹਿਲਾ ਲੜਾਈ ਇਮੀਡੀਏਟ ਹੁੰਦੀ ਹੈ। ਔਰ ਉਸ ਪੀਰੀਅਡ ਦੇ ਵਿੱਚ ਜਿਹੜਾ ਯਰੂਸ਼ਲਮ ਹੈ, ਈਸਟ ਯਰੂਸ਼ਲਮ, ਇਹ ਜਾਰਡਨ ਦੇ ਕੰਟਰੋਲ 'ਚ ਹੁੰਦਾ। 1967 ਦੇ ਵਿੱਚ ਫਿਰ ਜਿਹਨੂੰ 6 ਡੇ ਵਾਰ ਕਹਿੰਦੇ ਨੇ ਜਾਂ 7 ਡੇ, ਸ਼ਾਇਦ 6 ਡੇ ਹੈ, ਉਹਦੇ 'ਚ ਇਹ ਜਿਹੜਾ ਈਸਟ ਯਰੂਸ਼ਲਮ ਹੈ ਇਹਦੇ ਤੇ ਕਬਜ਼ਾ ਕਰ ਲੈਂਦਾ ਹੈ ਇਜ਼ਰਾਈਲ। ਔਰ ਉਹਦੇ ਤੋਂ ਲੈ ਕੇ ਇਹ ਗੱਲ ਬੇਸ਼ੱਕ ਅਮਰੀਕਨ ਕਾਂਗਰਸ ਨੇ 1992 ਜਾਂ 93 'ਚ, ਐਗਜ਼ੈਕਟ ਮੈਨੂੰ ਯਾਦ ਨਹੀਂ, 93 'ਚ ਇਹ ਲਾਅ ਪਾਸ ਕਰ ਦਿੱਤਾ ਸੀ ਕਿ ਯਰੂਸ਼ਲਮ ਜਿਹੜਾ ਇਹ ਕੈਪੀਟਲ ਹੋਏਗਾ ਇਜ਼ਰਾਈਲ ਦਾ। ਲੇਕਿਨ ਹਰ ਅਮਰੀਕਨ ਪ੍ਰੈਜ਼ੀਡੈਂਟ, ਹਾਲਾਂਕਿ ਪੋਲ ਕੈਂਪੇਨ ਵੇਲੇ ਕਲਿੰਟਨ ਨੇ ਵੀ, ਸੀਨੀਅਰ ਬੁਸ਼ ਨੇ ਵੀ ਇਹ ਇਕਰਾਰ ਕੀਤਾ ਸੀ ਜੀ ਅਸੀਂ ਯਰੂਸ਼ਲਮ ਨੂੰ ਕੈਪੀਟਲ ਬਣਾਵਾਂਗੇ, ਪਰ ਜਦੋਂ ਮੌਕਾ ਆਉਂਦਾ ਰਿਹਾ ਉਹ 6-6 ਮਹੀਨੇ ਦਾ ਵੇਵਰ ਦੇ ਕੇ ਉਹਨੂੰ ਟਾਲਦੇ ਰਹੇ। ਉਦੋਂ ਹੀ ਅਸੀਂ ਦੇਖਦੇ ਹਾਂ 90s ਦੇ ਵਿੱਚ ਹੀ ਜਿਹੜਾ ਫਲਸਤੀਨੀਆਂ ਦਾ ਅਰਾਫਾਤ ਦਾ ਸਮਝੌਤਾ ਹੁੰਦਾ ਹੈ ਇਜ਼ਰਾਈਲ ਦੇ ਨਾਲ, ਔਰ ਉਹਦੇ ਥੱਲੇ 2 ਨੇਸ਼ਨ ਕਾਨਸੈਪਟ ਦੀ ਗੱਲ ਸਾਹਮਣੇ ਆਉਂਦੀ ਹੈ। ਔਰ ਉਸ ਸਮਝੌਤੇ 'ਚ ਵੀ ਇਹ ਹੈ ਕਿ ਯਰੂਸ਼ਲਮ ਬਾਰੇ ਗੱਲਬਾਤ ਜਾਰੀ ਰਹੇਗੀ। ਸੋ ਜ਼ਾਹਰ ਹੈ ਕਿ ਜਿਹੜਾ ਪਾਰਟ ਜਿਹੜੀ ਉਸ ਔਸਲੋ ਅਕੋਰਡ ਦੀ ਸਪਿਰਿਟ ਵੀ ਸੀ ਉਹ ਇਹ ਸੀ ਕਿ ਅਲਟੀਮੇਟਲੀ ਫਲਸਤੀਨ ਐਜ਼ ਅ ਸਟੇਟ ਹੋਂਦ 'ਚ ਆਏਗੀ ਔਰ ਈਸਟ ਯਰੂਸ਼ਲਮ ਉਸ ਫਲਸਤੀਨੀ ਸਟੇਟ ਦੀ ਕੈਪੀਟਲ ਹੋਏਗੀ। ਸੋ ਇਸ ਦੇ ਨਾਲ ਹੀ ਇਹ ਜੁੜਿਆ ਹੋਇਆ ਜਿਹੜਾ ਹੈ ਇਕਰਾਰਨਾਮੇ ਰਹੇ। ਪਰ ਜਿਵੇਂ ਟਰੰਪ ਨੇ ਆਪਣੇ ਕੈਂਪੇਨ 'ਚ ਵੀ ਇਹ ਗੱਲ ਕਹੀ ਸੀ, ਔਰ ਹੁਣ ਜਦੋਂ ਕਿ ਟਰੰਪ ਘਿਰਿਆ ਹੋਇਆ ਹੈ ਨਾਰਥ ਕੋਰੀਆ ਦੇ ਮੁੱਦੇ ਤੇ, ਧਮਕੀਆਂ ਤੋਂ ਗੱਲ ਅੱਗੇ ਨਹੀਂ ਗਈ। ਰਸ਼ੀਆ ਦੇ ਨਾਲ ਜਿਹੜਾ ਉਹਨਾਂ ਦੀ ਇੰਟੈਲੀਜੈਂਸ ਦਾ ਕੀ ਰੋਲ ਰਿਹਾ, ਆਪਣੇ ਉਹਨਾਂ ਦੇ ਜਿਹੜੇ ਅਧਿਕਾਰੀ ਸੀ ਉਹ ਅਪਰੂਵਰ ਬਣ ਰਹੇ ਨੇ, ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸੋ ਮੈਂ ਸਮਝਦਾ ਵੀ ਜਿਹਨੂੰ ਗੈਂਬਿਟ ਕਿਹਾ ਬਹੁਤੇ ਮੀਡੀਆ ਨੇ ਟਰੰਪ ਦਾ, ਪਰ ਆਲਰੇਡੀ ਕਾਂਗਰਸ ਦੇ ਵਿੱਚ ਸਪੋਰਟ ਹੈ ਇਜ਼ਰਾਈਲ ਦੇ ਲਈ। ਔਰ ਟਰੰਪ ਦੇ ਇਸ ਐਕਸ਼ਨ ਦੇ ਨਾਲ ਬੇਸ਼ੱਕ ਜਦੋਂ ਅਸੀਂ ਇਹ ਸਟੇਟਮੈਂਟ ਦੇਖਦੇ ਤੇ ਫਿਰ ਬਹੁਤ ਸਾਰੇ ਵਿਰੋਧ ਦੀ ਗੱਲ ਆ ਰਹੀ ਹੈ। ਪੋਪ ਨੇ ਇਸ ਦਾ ਵਿਰੋਧ ਕੀਤਾ ਹੈ, ਅਰਬ ਦੇਸ਼ਾਂ ਨੇ ਕੀਤਾ ਹੈ, ਟਰਕੀ ਨੇ ਕਿਹਾ ਅਸੀਂ ਇਜ਼ਰਾਈਲ ਨਾਲੋਂ ਸੰਬੰਧ ਤੋੜ ਲਾਂਗੇ, ਹੋਰ ਯੂਰਪੀਅਨ ਕੰਟਰੀਜ਼ ਨੇ ਕੀਤਾ। ਪਰ ਕੁੱਲ ਮਿਲਾ ਕੇ ਕੀ ਹੋਏਗਾ ਇਨ ਦਾ ਐਂਡ? ਔਰ ਮੈਂ ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਮੈਂ ਕਿਹਾ ਸੀ ਕਿ ਜਦੋਂ ਕੋਈ ਕਾਂਗਰਸ, ਜਦੋਂ ਕੋਈ ਸੈਂਟਰ ਕੋਈ ਨੀਤੀ ਬਣਾਉਂਦਾ ਹੈ ਤੇ ਅਕਾਲੀ ਵਿਰੋਧ ਕਰਦੇ ਨੇ ਤੇ ਉਹ ਵਿੱਚ ਹੱਸ ਰਹੇ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਤੁਸੀਂ ਸਾਡੇ ਹੀ ਪਾਲੇ ਹੋਏ ਹੋ, ਤੁਸੀਂ ਕੀ ਕਰ ਲਓਗੇ। ਸੋ ਅਰਬ ਲੀਗ ਹੋਏ, ਕੋਈ ਦੂਜੇ ਹੋਣ, ਗਰਾਊਂਡ ਰਿਐਲਿਟੀ ਇਹ ਹੈ ਗਰਾਊਂਡ ਤੇ ਕੀ ਤਬਦੀਲ ਹੋਏਗਾ। ਆਲਰੇਡੀ ਯਰੂਸ਼ਲਮ ਦੇ ਉੱਤੇ ਕੰਟਰੋਲ ਹੈ ਇਜ਼ਰਾਈਲ ਦਾ,
ਆਲਰੇਡੀ ਈਸਟ ਜੈਰੂਸ਼ਲਮ ਦੇ ਵਿੱਚ ਉਹ ਇਹਦੇ ਬਾਵਜੂਦ ਕਿ ਯੂਨਾਈਟਿਡ ਨੇਸ਼ਨਸ ਦੇ ਮਤੇ ਨੇ, ਉਹ ਉੱਥੇ ਜਿਹੜੀਆਂ ਨੇ ਇਲੀਗਲ ਸੈਟਲਮੈਂਟਸ ਕਰ ਰਹੇ ਨੇ। ਇਹਦੇ ਬਾਵਜੂਦ ਸਾਰੇ ਅਰਬ ਵੀ ਉਹਨਾਂ ਨਾਲ ਡੀਲ ਕਰ ਰਹੇ ਨੇ। ਟਰਕੀ 48 ਤੋਂ ਬਾਅਦ ਸਭ ਤੋਂ ਪਹਿਲਾ ਮੁਸਲਿਮ ਮੁਲਕ ਸੀ ਜਿਹਨੇ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਸੀ। ਸੋ ਇਸ ਗੱਲ ਨੂੰ ਇਹ ਵੀ ਸਮਝਦੇ ਨੇ ਕਿ ਇਹ ਸਾਰਾ ਜਿਹੜਾ ਹੈ, ਹਾਂ ਇਹ ਠੀਕ ਹੈ ਵੀ ਉਹਨਾਂ ਨੇ ਫਲਸਤੀਨ ਨੇ 3 ਦਿਨ ਦਾ ਪ੍ਰੋਟੈਸਟ ਦਾ ਕਿਹਾ, 2-4 ਥਾਂ ਦੇ ਪੁਤਲੇ ਸੜ ਜਾਣਗੇ, 2-4 ਥਾਂ ਤੇ ਗੋਲੀ ਚੱਲੇਗੀ, ਵਿਚਾਰੇ ਗਰੀਬ ਮੁਸਲਮਾਨ ਜਿਹੜੇ ਜਜ਼ਬਾਤੀ ਹੋ ਕੇ ਇਹ ਸਾਰੇ ਫਲਸਤੀਨੀ ਹੋਣ, ਦੂਸਰੇ ਹੋਣ। ਇਨ ਦਾ ਐਂਡ ਕੀ ਹੋਏ? ਜਦੋਂ ਤੁਹਾਡੀ ਲੀਡਰਸ਼ਿਪ ਵਿਕੀ ਹੁੰਦੀ ਹੈ, ਜਦੋਂ ਪਤਾ ਹੈ ਕਿ ਕੋਈ ਲੀਡ ਕਰਨ ਵਾਲਾ ਨਹੀਂ ਕਿ ਕਿੱਧਰ ਜਾਣਾ, ਔਰ ਉਹਦੇ ਥੱਲੇ ਇਹ ਜਿਹੜੇ ਕੈਂਟ ਇਸ ਕਿਸਮ ਦੇ ਬੰਦੇ ਟਰੰਪ ਵਰਗੇ, ਔਰ ਉੱਥੇ ਨੇਤਨਯਾਹੂ ਬੈਠਾ ਜਿਹੜਾ ਪੁੱਜ ਕੇ, ਜੇ ਤੁਸੀਂ ਦੇਖੋ ਸਾਰੀਆਂ ਨੀਤੀਆਂ ਕੀ ਨੇ। ਸੋ ਮੈਂ ਸਮਝਦਾ ਵੀ ਇਸ ਦੇ ਨਾਲ ਗਰਾਊਂਡ ਸਿਚੁਏਸ਼ਨ ਤਾਂ ਪਹਿਲਾਂ ਹੀ ਉਹਨਾਂ ਦੇ ਕੰਟਰੋਲ 'ਚ ਹੈ, ਸੈਟਲਮੈਂਟਸ ਵੀ ਬਣਾ ਰਹੇ ਨੇ, ਪਰ ਇਹਦੇ ਥੱਲੇ ਔਰ ਨਾਲ ਤੁਸੀਂ ਜਿਹੜਾ ਝੂਠ ਬੋਲਣ ਦਾ ਉਹ ਟਰੰਪ ਕਹਿ ਰਿਹਾ ਜੀ ਹੁਣ ਜਿਹੜਾ 2 ਨੇਸ਼ਨ ਦਾ ਜਾਂ ਦੂਜਾ ਹੁਣ ਸੋਲੂਸ਼ਨ ਨੇੜੇ ਆ ਰਿਹਾ, ਮੈਂ ਟ੍ਰੈਡੀਸ਼ਨਲ ਰਸਤੇ ਤੋਂ ਹਟ ਕੇ ਆਈ ਐਮ ਟਰਾਈਂਗ ਸਮਥਿੰਗ ਨਿਊ ਦਿਸ ਦੈਟ। ਸੋ ਕੁੱਲ ਮਿਲਾ ਕੇ ਇਹ ਬਿਲਕੁਲ ਮੈਂ ਸਮਝਦਾ ਵੀ ਬੇਸ਼ੱਕ ਇਹਨੂੰ ਬਹੁਤ ਸਾਰਿਆਂ ਨੇ ਪ੍ਰੈਡਿਕਟ ਕੀਤਾ ਹੈ ਕਿ ਨਵਾਂ ਜਿਹੜੀ ਹੈ ਉੱਥੇ ਮੂਵਮੈਂਟ ਸ਼ੁਰੂ ਹੋਏਗੀ, ਜ਼ਾਹਰ ਹੈ ਕੁਝ ਬਲੱਡ ਸ਼ੈਡ ਹੋਏਗਾ, ਕੁਝ ਦੂਸਰਾ ਹੋਏਗਾ, ਪਰ ਮਿਡਲ ਈਸਟ ਨੂੰ ਜਿੱਥੇ ਕਿ ਅਮਰੀਕਾ ਆਪਣਾ ਇਨਫਲੂਐਂਸ ਵਰਤ ਕੇ, ਔਰ ਅਮਰੀਕਾ ਨੇ ਇਹਦੇ ਨਾਲ ਜਿਹੜਾ ਆਪਣਾ ਮਾੜਾ ਮੋਟਾ ਨਿਊਟਰੈਲਿਟੀ ਦੀ ਮਾਸਕ ਪਾਈ ਹੋਈ ਸੀ ਉਹ ਵੀ ਲਾ ਦਿੱਤੀ ਹੈ। ਕਰ ਤਾਂ ਪਹਿਲਾਂ ਵੀ ਇਜ਼ਰਾਈਲ ਸਭ ਤੋਂ ਜ਼ਿਆਦਾ ਫੋਰਨ ਏਡ ਵੀ ਇਜ਼ਰਾਈਲ ਨੂੰ ਜਾਂਦੀ ਹੈ ਜਾਂ ਦੂਜਾ। ਅਸੀਂ 2 ਨੇਸ਼ਨ ਥਿਉਰੀ ਦੇ ਹੱਕ 'ਚ ਹੈ, ਔਰ ਅਸੀਂ ਸਮਝਦੇ ਹਾਂ ਕਿ ਵੀ ਫਲਸਤੀਨੀਆਂ ਨੂੰ ਉਹਨਾਂ ਨੂੰ ਤੁਸੀਂ ਬਿਲਕੁਲ ਹੀ ਕਾਰਨਰ ਕਰਕੇ ਜਦੋਂ ਤੁਸੀਂ ਜੋ ਕੁਝ ਕਰ ਰਹੇ ਹੋ ਉਹਨਾਂ ਦਾ, ਔਰ ਇਹ ਅੰਡਰਸਟੂਡ ਸੀ ਜਦੋਂ ਇਹਨਾਂ ਦਾ ਅਕਾਰਡ ਵੀ ਹੋਇਆ, ਔਸਲੋ ਅਕਾਰਡ, ਕਿ ਈਸਟ ਜੈਰੂਸ਼ਲਮ ਭਵਿੱਖ ਦੀ ਜਾਂ ਫਿਊਚਰ ਦੀ ਫਲਸਤੀਨੀ ਸਟੇਟ ਦੀ ਕੈਪੀਟਲ ਹੋਏਗੀ। ਸੋ ਮੈਂ ਸਮਝਦਾ ਵੀ ਇਹਨੂੰ ਵਿਸਾਘਾਤ ਕੀ ਕਹਿਣਾ, ਇਹ ਤਾਂ ਵਿਸਾਘਾਤ ਹੈ, ਵਿਸਾਘਾਤ ਹੋ ਰਿਹਾ। ਪਰ ਅੱਜ ਜਿਸ ਸਿਚੁਏਸ਼ਨ 'ਚ ਫਲਸਤੀਨੀ ਪੁਸ਼ ਹੋਏ ਨੇ, ਔਰ ਮੈਂ ਦੇਖ ਰਿਹਾ ਬਾਕੀ ਸਭ ਦਾ ਰਿਐਕਸ਼ਨ ਹੈ, ਉਹ ਜਿਹੜਾ ਰਾਈਟ ਵਿੰਗਰ ਨਾਜ਼ੀ ਦਿੱਲੀ ਬੈਠਾ ਹੈ ਮੋਦੀ ਜਾਂ ਉਹਨਾਂ ਦੀ ਸਰਕਾਰ, ਉਹਨਾਂ ਦਾ ਕੋਈ ਰਿਐਕਸ਼ਨ ਨਹੀਂ, ਕਿਉਂਕਿ ਉਹਨਾਂ ਨੂੰ ਇਹ ਸੂਟ ਕਰਦਾ ਹੈ ਜਿਹੜੀ ਸਾਰੀ ਪੋਲਿਟਿਕਸ। ਔਰ ਇਹ 6 ਦਸੰਬਰ ਨੂੰ ਇਸ ਕਿਸਮ ਦਾ ਫੈਸਲਾ, ਜਿੱਥੇ ਕਿ ਉਹ ਹੁਣ ਫਿਊਚਰ ਨੂੰ ਸੈਲੀਬ੍ਰੇਟ ਕਰਨਾ ਚਾਹੁੰਦੇ ਨੇ ਕਿ ਮੰਦਰ ਵਹੀਂ ਬਣਾਏਗੇ, ਔਰ ਇੱਥੇ ਇਹ ਹੁਣ ਆਪਣੇ ਬਾਕੀ ਸਾਰੇ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਡਿਬੇਟ ਇਹੀ ਹੋਏਗੀ, ਔਰ ਜਿਹੜੇ ਬਾਕੀ ਇਸ਼ੂ ਨੇ ਉਹਨਾਂ ਵੱਲੋਂ ਧਿਆਨ ਉਹਲੇ ਹੋਏਗਾ। ਔਰ ਕੁੱਲ ਮਿਲਾ ਕੇ ਜਦੋਂ ਕੌਮਾਂ ਵਿਦਆਊਟ ਲੀਡਰ ਹੁੰਦੀਆਂ, ਕੋਈ ਕਾਬਲ ਇਮਾਨਦਾਰ ਪੇਸ਼ਵਾ ਉਹਨਾਂ ਦੀ ਅਗਵਾਨੀ ਕਰਨ ਵਾਲਾ ਨਹੀਂ ਹੁੰਦਾ, ਤੇ ਫਿਰ ਜੋ ਹਾਲ ਫਲਸਤੀਨੀਆਂ ਦਾ ਹੋ ਰਿਹਾ, ਜਾਂ ਈਵਨ ਕੁੱਲ ਮਿਲਾ ਕੇ ਇਸਲਾਮਿਕ ਵਰਲਡ ਦਾ ਹੀ ਮੈਂ ਕਹਾਂ, ਦੁਨੀਆ 'ਚ 1.5 ਬਿਲੀਅਨ ਮੁਸਲਮਾਨ ਨੇ, ਪਰ ਇੰਟਰਨੈਸ਼ਨਲੀ ਅੱਜ ਜੋ ਵਿਦਆਊਟ ਐਨੀ ਕਾਇਦ ਨੇ, ਉਹਨਾਂ ਦਾ ਕੋਈ ਕਾਇਦ ਨਹੀਂ ਹੈ। ਸੋ ਇਹੀ ਹਾਲ ਅਸੀਂ ਵੀ ਸਫਰ ਕਰ ਰਹੇ ਹਾਂ। ਇਹਦੇ ਬਾਵਜੂਦ ਕੌਮਾਂ ਦੇ ਵਿੱਚ ਕਾਮਨ ਬੰਦਾ ਹਮੇਸ਼ਾ ਹੀ ਕਾਮਨ, ਮੁਸਲਮਾਨ ਹੋਏ, ਸਿੱਖ ਹੋਏ, ਔਰ ਰੱਬ 'ਚ ਅੱਲਾ 'ਚ ਯਕੀਨ ਰੱਖਣ ਵਾਲਾ, ਇਮਾਨਦਾਰ, ਔਰ ਉਸ ਦੇ ਵਿੱਚੋਂ ਪੋਟੈਂਸ਼ੀਅਲ ਹੈ ਕੁਝ ਕਰਨ ਦਾ, ਪਰ ਜਿਵੇਂ ਉੱਪਰਲੇ ਲੈਵਲ ਦੇ ਉੱਤੇ ਫਿਰ ਉਹ ਸਾਰੇ ਵਿਕ ਜਾਂਦੇ ਨੇ, ਖਿਲਰੇ ਹੁੰਦੇ ਨੇ, ਉਹਦਾ ਫਾਇਦਾ ਚੁੱਕਿਆ ਜਾਂਦਾ ਹੈ। ਸੋ ਇਹ ਅਸੀਂ ਸਮਝਦੇ ਹਾਂ ਕਿ ਇੱਕ ਟਕਰਾਅ ਦਾ ਨਵਾਂ ਦੌਰ ਵੀ ਸ਼ੁਰੂ ਹੋਏਗਾ, ਹਾਲਾਂਕਿ ਗਰਾਊਂਡ ਰਿਐਲਿਟੀਜ਼ ਉਹੀ ਨੇ ਜਿਹੜੀਆਂ ਜਿਨ੍ਹਾਂ ਦੀ ਕੰਟੀਨਿਊਟੀ ਹੋਏਗੀ। ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਮਾਈ ਸਹਾਇਤਾ TV84 ਨੂੰ ਵੱਧ ਤੋਂ ਵੱਧ ਡੋਨੇਟ ਕਰੋ, ਜਿਸ ਤਰ੍ਹਾਂ ਕਿ ਸਾਡੇ ਇਹਨਾਂ TV84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, TV84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।